ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 12 ਫਰਵਰੀ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮਨਾਇਆ ਜਾਵੇਗਾ ਸੰਤ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ। ਭਾਜਪਾ ਦੀ ਦਿੱਲੀ ਸਰਕਾਰ ਵੱਲੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਤੋਂ ਇਨਕਾਰ, ਸਿੱਖ ਜਥੇਬੰਦੀਆਂ ਦੀ ਸਖਤ ਪ੍ਰਤੀਕਿਰਿਆ। ਸੀਟੈਟ ਪ੍ਰੀਖਿਆ ਦੌਰਾਨ ਸਿੱਖ ਪ੍ਰੀਖਿਆਰਥੀਆਂ ਤੋਂ ਕੜੇ ਲੁਹਾਏ ਜਾਣ ਤੇ ਖੜਾ ਹੋਇਆ ਵਿਵਾਦ। ਬਾਰਾਂ ਫਰਵਰੀ ਨੂੰ ਮਨਾਏ ਜਾ ਰਹੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਤੇ ਹਨ। ਇਸ ਸੰਬੰਧੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਮੂਹ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚਣ ਦਾ ਸੱਦਾ ਦਿੱਤਾ। ਸਰਦਾਰ ਮਾਨ ਨੇ ਕਿਹਾ ਕਿ ਇਹ ਦਿਹਾੜਾ ਸਿੱਖ ਇਤਿਹਾਸ ਅਤੇ ਸਿੱਖ ਅਸੂਲਾਂ ਨਾਲ ਜੁੜੀ ਇੱਕ ਮਹੱਤਵਪੂਰਨ ਯਾਦ ਹੈ, ਜਿਸ ਨੂੰ ਸ਼ਾਂਤਮਈ ਅਤੇ ਸਨਮਾਨਜਨਕ ਢੰਗ ਨਾਲ ਮਨਾਇਆ ਜਾਣਾ ਚਾਹੀਦਾ ਹੈ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰਮਤਿ ਮਰਿਆਦਾ ਦਾ ਪਾਲਣ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਿਲ ਹੋਣ। ਇਸ ਮੌਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖ ਕੌਮ ਨੂੰ ਆਪਣੇ ਇਤਿਹਾਸ ਤੋਂ ਸੇਧ ਲੈ ਕੇ ਅੱਗੇ ਵਧਣ ਦੀ ਲੋੜ ਹੈ ਅਤੇ ਅਜਿਹੇ ਸਮਾਗਮਾਂ ਰਾਹੀਂ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾ ਸਕਦਾ ਹੈ। ਸੁਰੱਖਿਆ ਅਤੇ ਪ੍ਰਬੰਧਾਂ ਨੂੰ ਲੈ ਕੇ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸਮਾਗਮ ਸ਼ਾਂਤਮਈ ਢੰਗ ਨਾਲ ਸੰਪੰਨ ਹੋ ਸਕੇ। ਪਹਿਲਾਂ ਕੇਜਰੀਵਾਲ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ NCT ਨੇ 7 ਵਾਰ ਭੁੱਲਰ ਸਾਹਿਬ ਦੀ ਰਿਹਾਈ ਦਾ ਕੇਸ ਸੈਂਟੈਂਸ ਰਿਵਿਊ ਬੋਰਡ 'ਚ ਖਾਰਜ ਕੀਤਾ ਸੀ ਤੇ ਹੁਣ BJP ਦੀ ਸਰਕਾਰ ਰੇਖਾ ਗੁਪਤਾ ਨੇ ਵੀ ਭੁੱਲਰ ਸਾਹਿਬ ਦੀ ਰਿਹਾਈ ਦਾ ਕੇਸ ਖਾਰਜ ਕੀਤਾ। ਇਹ ਬਹੁਤ ਨਮੋਸ਼ੀ ਦੀ ਗੱਲ ਹੈ ਕਿ ਇੱਕ ਪਾਸੇ 33 ਸਾਲ ਜੇਲ੍ਹਾਂ ਕੱਟਣ ਤੋਂ ਬਾਅਦ ਤੇ 15 ਸਾਲ ਤੋਂ ਹਸਪਤਾਲ 'ਚ ਦਾਖਲ ਹੋਣ ਦੇ ਬਾਵਜੂਦ ਤੇ 10 ਸਾਲ ਤੋਂ ਪਰੋਲਾਂ ਆਉਣ ਦੇ ਬਾਵਜੂਦ ਵੀ ਜਿਹੜੀ ਰਿਹਾਈਆਂ ਦੇ ਕੇਸ ਰਿਜੈਕਟ ਕੀਤੇ ਜਾ ਰਹੇ ਤੇ ਦੂਜੇ ਪਾਸੇ ਜਿਨ੍ਹਾਂ ਨੇ 20 ਸਾਲ ਸਜ਼ਾ ਵੀ ਨਹੀਂ ਕੱਟੀ ਉਹਨਾਂ ਨੂੰ ਰਿਆਇਤ ਦੇ ਕੇ ਤੇ ਉਹਨਾਂ ਨੂੰ ਰਿਹਾਈ ਕੀਤੀ ਜਾ ਰਹੀ ਹੈ। ਬੰਦੀ ਸਿੰਘ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਭਾਜਪਾ ਦੀ ਦਿੱਲੀ ਸਰਕਾਰ ਵੱਲੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ ਮੰਗ ਨੂੰ ਖਾਰਜ ਕਰ ਦਿੱਤਾ ਗਿਆ ਹੈ। ਸਰਕਾਰੀ ਫੈਸਲੇ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਸਖਤ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆਪਣੀ ਸਜ਼ਾ ਦਾ ਲੰਮਾ ਸਮਾਂ ਕੱਟ ਚੁੱਕੇ ਹਨ ਅਤੇ ਕਾਨੂੰਨੀ ਤੌਰ ਤੇ ਉਹ ਰਿਹਾਈ ਦੇ ਹੱਕਦਾਰ ਹਨ। ਸਿੱਖ ਵਕੀਲ ਜਸਪਾਲ ਸਿੰਘ ਮਾਜਪੁਰ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੂਜੇ ਪਾਸੇ ਦਿੱਲੀ ਸਰਕਾਰ ਦਾ ਦਾਅਵਾ ਹੈ ਕਿ ਇਹ ਮਾਮਲਾ ਕਾਨੂੰਨੀ ਅਤੇ ਨੈਤਿਕ ਮਰਿਆਦਾਵਾਂ ਨਾਲ ਜੁੜਿਆ ਹੋਇਆ ਹੈ, ਜਿਸ ਕਰਕੇ ਇਸ ਤੇ ਮੁੜ ਵਿਚਾਰ ਕਰਨਾ ਸੰਭਵ ਨਹੀਂ। ਜ਼ਿਕਰਯੋਗ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਸਿਹਤ, ਮਨੁੱਖੀ ਅਧਿਕਾਰ ਅਤੇ ਕਾਨੂੰਨੀ ਹੱਕਾਂ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਆਵਾਜ਼ ਉਠਾਈ ਜਾ ਚੁੱਕੀ ਹੈ। ਇਸ ਤਾਜ਼ਾ ਫੈਸਲੇ ਨਾਲ ਸਿੱਖ ਭਾਈਚਾਰੇ ਵਿੱਚ ਨਾਰਾਜ਼ਗੀ ਹੋਰ ਵਧਣ ਦੀ ਸੰਭਾਵਨਾ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਕੇਸ ਦਿੱਲੀ ਸਰਕਾਰ ਦੇ ਸੈਂਟੈਂਸ ਰਿਵਿਊ ਬੋਰਡ ਨੇ ਰਿਜੈਕਟ ਕਰ ਦਿੱਤਾ ਹੈ। ਹਾਂਜੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਜਿਨ੍ਹਾਂ ਦਾ 33ਵਾਂ ਸਾਲ ਜੇਲ੍ਹ ਦੇ ਵਿੱਚ ਜਾਂਦੇ ਆ, ਉਹਨਾਂ ਦੀ ਰਿਹਾਈ ਦਾ ਕੇਸ 23/12/2025 ਨੂੰ ਹੋਈ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਦੇ ਵਿੱਚ ਰਿਜੈਕਟ ਕਰ ਦਿੱਤਾ ਗਿਆ ਹੈ। ਉਹਦੀ ਅੱਜ ਸੂਚਨਾ ਜਿਹੜੀ ਆ ਉਹ ਮਿਲੀ ਆ, ਉਹ ਸੰਗਤਾਂ ਦੇ ਸਨਮੁਖ ਰੱਖੀ ਆ। ਜ਼ਿਕਰਯੋਗ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ 33ਵੇਂ ਸਾਲ ਦੇ ਵਿੱਚ ਉਹ ਕਸਟਡੀ ਕੱਟ ਰਹੇ ਨੇ। 2010 ਤੋਂ ਲੈ ਕੇ ਹੁਣ ਤੱਕ ਉਹ ਹਸਪਤਾਲ ਦੇ ਵਿੱਚ ਨੇ। 2015 ਤੋਂ ਲਗਾਤਾਰ ਪਰੋਲ ਆ ਰਹੇ ਨੇ ਤੇ ਜ਼ਿਕਰਯੋਗ ਹੈ ਕੁੱਲ 51 ਕੇਸ ਸੈਂਟੈਂਸ ਰਿਵਿਊ ਬੋਰਡ ਦੇ ਵਿੱਚ ਵਿਚਾਰੇ ਗਏ, ਜਿਹਦੇ ਵਿੱਚੋਂ 24 ਕੇਸ ਭੁੱਲਰ ਸਾਹਿਬ ਦੇ ਸਮੇਤ ਰਿਜੈਕਟ ਕਰ ਦਿੱਤੇ ਗਏ ਤੇ 26 ਕੇਸ ਜਿਹੜੇ ਆ ਅਸੈਪਟ ਕੀਤੇ ਗਏ ਤੇ ਇੱਕ ਕੇਸ ਕਨਕਰੈਂਸ ਸੈਂਟਰ ਗਵਰਨਮੈਂਟ ਦੀ ਲੈਣ ਵਾਸਤੇ ਭੇਜ ਦਿੱਤਾ ਗਿਆ ਕਿਉਂਕਿ ਉਹ CBI ਦਾ ਸੀ। ਜ਼ਿਕਰਯੋਗ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਸੈਂਟਰ ਗਵਰਨਮੈਂਟ ਨੇ ਪਹਿਲਾਂ ਹੀ 2019 ਦੇ ਵਿੱਚ ਕਨਕਰੈਂਸ ਦਿੱਤੀ ਹੋਈ ਹੈ। ਇਸ ਦੇ ਨਾਲ ਇਹ ਵੀ ਜ਼ਿਕਰਯੋਗ ਹੈ ਕਿ ਜਿਹੜੇ 26 ਕੇਸ ਅਲਾਓ ਕੀਤੇ ਗਏ ਨੇ ਉਮਰ ਕੈਦੀਆਂ ਦੀ, ਉਹਨਾਂ ਨੇ 20 ਸਾਲ ਅਜੇ ਪੂਰੀ ਸਜ਼ਾ ਵੀ ਨਹੀਂ ਕੱਟੀ। ਕਈਆਂ ਦੀ 20 ਸਾਲ 2028 'ਚ, ਕਿਸੇ ਦੀ 29 'ਚ, 2030 'ਚ ਜਾਂ 2031 ਦੇ ਵਿੱਚ ਪੂਰੀ ਹੋਣੀ ਆ। ਉਹਦੇ ਵਿੱਚ ਇੱਕ ਅਜਿਹਾ ਵੀ ਬੰਦਾ ਹੈਗਾ ਜਿਹੜਾ ਕਿਸੇ ਹੋਰ ਕੰਟਰੀ ਤੋਂ ਡਿਪੋਰਟ ਕਰਾ ਕੇ ਲਿਆਂਦਾ ਗਿਆ ਸੀ ਤੇ ਉਹਨੂੰ ਵਾਪਸ ਉਸ ਕੰਟਰੀ ਭੇਜਣ ਦੇ ਵੀ ਨਿਰਦੇਸ਼ ਕੀਤੇ ਗਏ ਨੇ। ਸੋ ਇਹ ਮੌਜੂਦਾ ਪਹਿਲਾਂ ਕੇਜਰੀਵਾਲ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ NCT ਨੇ 7 ਵਾਰ ਭੁੱਲਰ ਸਾਹਿਬ ਦੀ ਰਿਹਾਈ ਦਾ ਕੇਸ ਸੈਂਟੈਂਸ ਰਿਵਿਊ ਬੋਰਡ 'ਚ ਖਾਰਜ ਕੀਤਾ ਸੀ ਤੇ ਹੁਣ BJP ਦੀ ਸਰਕਾਰ ਰੇਖਾ ਗੁਪਤਾ ਨੇ ਵੀ ਭੁੱਲਰ ਸਾਹਿਬ ਦੀ ਰਿਹਾਈ ਦਾ ਕੇਸ ਖਾਰਜ ਕੀਤਾ। ਦਿੱਲੀ ਹਾਈ ਕੋਰਟ ਨੇ 15 ਅਕਤੂਬਰ 2025 ਨੂੰ ਆਰਡਰ ਕੀਤਾ ਸੀ ਵੀ ਨੈਕਸਟ ਸੈਂਟੈਂਸ ਰਿਵਿਊ ਬੋਰਡ ਦੇ ਵਿੱਚ ਭੁੱਲਰ ਸਾਹਿਬ ਦੀ ਰਿਹਾਈ ਦਾ ਕੇਸ ਵਿਚਾਰਿਆ ਜਾਵੇ ਤੇ ਉਹਨਾਂ ਨੇ 23/12 ਨੂੰ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਦੇ ਵਿੱਚ ਉਹ ਕੇਸ ਡਿਸਕਸ ਹੋਇਆ, ਜਿਹਦਾ ਕਿ ਅਪਲੋਡ ਹੋਣ ਤੋਂ ਬਾਅਦ ਪਤਾ ਲੱਗਿਆ ਵੀ ਉਹਨਾਂ ਨੇ ਉਹਦੇ ਵਿੱਚ ਭੁੱਲਰ ਸਾਹਿਬ ਦੀ ਰਿਹਾਈ ਖਾਰਜ ਕਰ ਦਿੱਤੀ ਗਈ ਹੈ ਤੇ ਇਸ ਸੰਬੰਧ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਅਗਲੀ ਤਰੀਕ 13 ਫਰਵਰੀ
ਜਿਹੜੀ ਆਲਰੇਡੀ ਪਈ ਹੋਈ ਹੈ 15 ਅਕਤੂਬਰ 2025 ਤੋਂ। ਸੋ ਇਹ ਬਹੁਤ ਨਮੋਸ਼ੀ ਦੀ ਗੱਲ ਹੈ ਕਿ ਇੱਕ ਪਾਸੇ 33 ਸਾਲ ਜੇਲ੍ਹਾਂ ਕੱਟਣ ਤੋਂ ਬਾਅਦ ਤੇ 15 ਸਾਲ ਤੋਂ ਹਸਪਤਾਲ 'ਚ ਦਾਖਲ ਹੋਣ ਦੇ ਬਾਵਜੂਦ ਤੇ 10 ਸਾਲ ਤੋਂ ਪਰੋਲਾਂ ਆਉਣ ਦੇ ਬਾਵਜੂਦ ਵੀ ਜਿਹੜੀ ਰਿਹਾਈਆਂ ਦੇ ਕੇਸ ਰਿਜੈਕਟ ਕੀਤੇ ਜਾ ਰਹੇ, ਤੇ ਦੂਜੇ ਪਾਸੇ ਜਿਨ੍ਹਾਂ ਨੇ 20 ਸਾਲ ਸਜ਼ਾ ਵੀ ਨਹੀਂ ਕੱਟੀ ਉਹਨਾਂ ਨੂੰ ਰਿਆਇਤ ਦੇ ਕੇ ਤੇ ਉਹਨਾਂ ਨੂੰ ਰਿਹਾਈ ਕੀਤੀ ਜਾ ਰਹੀ। ਸੋ ਇਹ ਉਹਨਾਂ ਸਾਰੇ ਸਿੱਖ ਆਗੂ ਜਿਹੜੇ ਬੀਜੇਪੀ ਦੇ ਵਿੱਚ ਸ਼ਾਮਲ ਨੇ ਤੇ ਬਹੁਤ ਕਹਿੰਦੇ ਨੇ ਮੋਦੀ ਬਹੁਤ ਮਸੀਹਾ ਜਾਂ ਬੀਜੇਪੀ ਬਹੁਤ ਸਿੱਖਾਂ ਦੀ ਜਿਹੜੀ ਆ ਸਹਾਨੁਭੂਤੀ ਕਰਦੀ ਆ, ਬਹੁਤ ਹਮਦਰਦ ਆ, ਉਹਨਾਂ ਦੇ ਧੋਤੇ ਮੂੰਹ ਦੇ ਉੱਤੇ ਕਰਾਰੀ ਚਪੇੜ ਆ ਕਿ ਉਹਨਾਂ ਨੇ ਦਸਾ ਦਿੱਤਾ ਕਿ ਸਾਡੀ ਬੰਦੀ ਸਿੰਘਾਂ ਦੇ ਨਾਲ ਕੋਈ ਹਮਦਰਦੀ ਨਹੀਂ, ਉਹਨਾਂ ਨੂੰ ਭਾਵੇਂ ਉਹ ਹਸਪਤਾਲਾਂ 'ਚ ਦਾਖਲ ਹੋਣ, ਭਾਵੇਂ ਉਹ 33 ਸਾਲ ਸਜ਼ਾ ਕੱਟਣ। ਸੋ ਇਹ ਜਾਣਕਾਰੀ ਸੰਗਤਾਂ ਨੇ ਸਨਮੁਖ ਰੱਖੀ ਹੈ ਤੇ ਹੁਣ 13 ਫਰਵਰੀ 2026 ਨੂੰ ਦਿੱਲੀ ਹਾਈ ਕੋਰਟ ਦੇ ਵਿੱਚ ਦੇਖਿਆ ਜਾਊਗਾ ਅੱਗੇ ਕੀ ਹੁੰਦਾ ਹੈ। ਅੱਗੇ ਦੀ ਜਾਣਕਾਰੀ ਲੈ ਕੇ ਫਿਰ ਸੰਗਤਾਂ ਦੇ ਸਨਮੁਖ ਹੋਵਾਂਗੇ। ਆਰਟੀਫੀਸ਼ੀਅਲ ਗੋਲਡ ornaments ਹੈ ਨਾ, ਬਸ ਅਸੀਂ ਤਾਂ ਇਹਨੂੰ ਦੇਖ ਕੇ ਥੋੜਾ ਗੋਲਡ ਚ ਨਹੀਂ ਨਾ ਹੈਗੇ ornaments ਨਹੀਂ ਹੁੰਦਾ ਮੈਡਮ। ਇੱਕ ਮਿੰਟ, ਰਿਲੀਜਨ ਇਜ਼ ਸਮਥਿੰਗ ਲਾਈਕ ਜਿਹੜੀ ਕਿ ਇਹਦੇ ਵਿੱਚ ਕਵਰ ਵੀ ਨਹੀਂ ਹੁੰਦਾ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੋਂ ਉੱਤੇ ਤਾਂ ਬੁੱਕ ਤਾਂ ਬਹੁਤ ਛੋਟੀ ਚੀਜ਼ ਹੈ ਨਾ। ਇਵਨ ਬੋਰਡ ਵੀ ਬਹੁਤ ਛੋਟਾ, ਹਾਈ ਕੋਰਟ ਸੁਪਰੀਮ ਕੋਰਟ ਦੇ ਮੇਰੇ ਕੋਲ ਜਿਹੜਾ ਟੌਪ ਵਾਲਾ ਬੋਰਡ ਹੈ ਸੈਂਟਰ ਲੈ ਰਿਹਾ ਨਾ, ਉਹ ਵੀ ਛੋਟਾ ਹੈ। ਚਲੋ ਜੇ ਤੁਹਾਡੇ ਸੈਂਟੀਮੈਂਟਸ ਹਰਟ ਹੋਏ ਵੀ ਆਰ ਵੈਰੀ ਸੌਰੀ। ਨਹੀਂ ਮੈਡਮ, ਨਹੀਂ ਮੈਡਮ, ਫੋਰਸ ਹੋਇਆ। ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਦੇ ਸਕੂਲਾਂ ਕਾਲਜਾਂ ਵਿੱਚ ਬਣਾਏ ਗਏ ਇਮਤਿਹਾਨ ਕੇਂਦਰਾਂ ਵਿੱਚ ਅਧਿਆਪਨ ਖਿੱਤੇ ਨਾਲ ਜੁੜੀ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਲਈ ਗਈ, ਜਿਸ ਤਹਿਤ ਬਠਿੰਡਾ ਦੇ ਗੋਨਿਆਣਾ ਰੋਡ ਤੇ ਸਥਿਤ ਪਿੰਡ ਭੋਖੜਾ ਨਜ਼ਦੀਕ ਦਿੱਲੀ ਪਬਲਿਕ ਸਕੂਲ ਨੂੰ ਵੀ ਪ੍ਰੀਖਿਆ ਕੇਂਦਰ ਬਣਾਇਆ ਗਿਆ ਸੀ। ਪਰ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਪ੍ਰਬੰਧਕਾਂ ਵੱਲੋਂ ਸਿੱਖ ਪ੍ਰੀਖਿਆਰਥੀਆਂ ਦੇ ਧਾਰਮਿਕ ਚਿੰਨ੍ਹ ਕੜੇ ਲੁਹਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਪ੍ਰੀਖਿਆਰਥੀਆਂ ਤੇ ਉਹਨਾਂ ਨਾਲ ਆਏ ਸਕੇ ਸੰਬੰਧੀਆਂ ਵੱਲੋਂ ਵਿਰੋਧ ਕੀਤਾ ਗਿਆ, ਪਰ ਆਖਿਰਕਾਰ ਪ੍ਰੀਖਿਆਰਥੀਆਂ ਨੂੰ ਆਪਣੇ ਭਵਿੱਖ ਨੂੰ ਦੇਖਦਿਆਂ ਕੜੇ ਲਾਉਣ ਲਈ ਮਜਬੂਰ ਹੋਣਾ ਪਿਆ। ਸਕੂਲ ਦੇ ਬਾਹਰ ਕੁਝ ਸਿੱਖ ਪ੍ਰੀਖਿਆਰਥੀਆਂ ਦੇ ਵਾਰਸਾਂ ਨੇ ਇਸ ਧੱਕੇਸ਼ਾਹੀ ਦਾ ਵਿਰੋਧ ਕਰਦੇ ਹੋਏ ਦੱਸਿਆ ਕਿ CBSE ਵੱਲੋਂ ਲਈ ਜਾ ਰਹੀ ਉਕਤ ਪ੍ਰੀਖਿਆ ਸਮੇਂ ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾ ਕੇ ਉਹਨਾਂ ਨੂੰ ਇਮਤਿਹਾਨ ਵਿੱਚ ਦਾਖਲਾ ਦੇਣ ਦੀ ਕੋਈ ਸ਼ਰਤ ਨਹੀਂ ਹੈ, ਪਰ ਕੁਝ ਸਿੱਖ ਕੌਮ ਵਿਰੋਧੀ ਸੋਚ ਦੇ ਧਾਰਨੀ ਪ੍ਰਬੰਧਕਾਂ ਵੱਲੋਂ ਅਜਿਹਾ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਪ੍ਰੀਖਿਆ ਕੇਂਦਰ ਦੇ ਪ੍ਰਬੰਧਕਾਂ ਦੀ ਇਸ ਧੱਕੇਸ਼ਾਹੀ ਦਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚਾਉਣਗੇ। ਉਧਰ ਮਾਮਲਾ ਵਾਧਾ ਦੇਖ ਕੇ ਇਸ ਪ੍ਰੀਖਿਆ ਕੇਂਦਰ ਦੀ ਪ੍ਰਬੰਧਕ ਕਮੇਟੀ ਨੇ ਸਕੂਲ ਦੇ ਮੁੱਖ ਗੇਟ ਤੇ ਆ ਕੇ ਅਜਿਹਾ ਪ੍ਰੀਖਿਆ ਕੇਂਦਰ ਦੇ ਨਿਯਮਾਂ ਅਨੁਸਾਰ ਕਰਨਾ ਦੱਸਿਆ, ਪਰ ਉਹ ਇਸ ਸੰਬੰਧੀ ਕੋਈ ਲਿਖਤੀ ਪੱਤਰ ਨਹੀਂ ਦਿਖਾ ਸਕੇ। ਉਹਨਾਂ ਕਿਹਾ ਕਿ ਜੇਕਰ ਅਜਿਹਾ ਕਰਨ ਨਾਲ ਕਿਸੇ ਵੀ ਵਿਅਕਤੀ ਜਾਂ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਮਾਫੀ ਮੰਗਦੇ ਹਨ। ਜਦੋਂ ਮੇਰੇ ਵਾਈਫਾਈ ਉਹਨਾਂ ਤੋਂ ਕੜਾ ਲਗਵਾਇਆ ਠੀਕ ਹੈ ਸਿਕਿਉਰਿਟੀ ਉਹਦਾ ਕਾਰਨ ਨਹੀਂ ਐਕਚੁਅਲੀ ਨਾ ਅਸੀਂ ਤਾਂ ਇਹ ਜਿਹੜੀ ਗਾਈਡਲਾਈਨਸ ਹੈ ਨਾ ਇਹਨਾਂ ਨੂੰ ਫੋਲੋ ਕਰ ਰਹੇ ਪਲੀਜ਼। ਅਸੀਂ ਕੋਈ ਕਿਸੇ ਤੇ ਕੋਈ ਉਹ ਨਹੀਂ ਕੀਤੀ ਹੈ ਨਾ, ਕੰਪੈਲ ਨਹੀਂ ਕੀਤਾ ਕਿਸੇ ਨੂੰ, ਅਸੀਂ ਕਿਸੇ ਦੇ ਸੈਂਟੀਮੈਂਟਸ ਹਰਟ ਨਹੀਂ ਕਰਨੇ ਨਾ ਹੀ ਕੀਤੇ ਹੈ ਨਾ। ਤੇ ਕਿਉਂਕਿ ਫਿਰ ਸਾਡਾ ਪੇਪਰ ਆ, ਸਾਡਾ ਸੈਂਟਰ ਬਣਿਆ ਹੈ ਨਾ, ਲਿਖਿਆ ਹੋਇਆ ਨਾ ਆਰਟੀਫੀਸ਼ੀਅਲ ਗੋਲਡ ornaments ਹੈ ਨਾ, ਬਸ ਅਸੀਂ ਤਾਂ ਇਹਨੂੰ ਦੇਖ ਕੇ ਥੋੜਾ ਗੋਲਡ ਚ ਨਹੀਂ ਨਾ ਹੈਗੇ ornaments ਨਹੀਂ ਹੁੰਦਾ ਮੈਡਮ। ਇੱਕ ਮਿੰਟ, ਰਿਲੀਜਨ ਇਜ਼ ਸਮਥਿੰਗ ਲਾਈਕ ਜਿਹੜੀ ਕਿ ਇਹਦੇ ਵਿੱਚ ਕਵਰ ਵੀ ਨਹੀਂ ਹੁੰਦਾ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੋਂ ਉੱਤੇ ਤਾਂ ਬੁੱਕ ਤਾਂ ਬਹੁਤ ਛੋਟੀ ਚੀਜ਼ ਹੈ ਨਾ। ਬਿਲਕੁਲ ਠੀਕ ਹੈ। ਇਵਨ ਬੋਰਡ ਵੀ ਬਹੁਤ ਛੋਟਾ, ਹਾਈ ਕੋਰਟ ਸੁਪਰੀਮ ਕੋਰਟ ਦੇ ਮੇਰੇ ਕੋਲ ਜਿਹੜਾ ਟੌਪ ਵਾਲਾ ਬੋਰਡ ਹੈ ਸੈਂਟਰ ਲੈ ਰਿਹਾ ਨਾ, ਉਹ ਵੀ ਛੋਟਾ ਹੈ ਇਸ ਤੋਂ। ਚਲੋ ਜੇ ਤੁਹਾਡੇ ਸੈਂਟੀਮੈਂਟਸ ਹਰਟ ਹੋਏ ਵੀ ਆਰ ਵੈਰੀ ਸੌਰੀ। ਨਹੀਂ ਮੈਡਮ, ਨਹੀਂ ਮੈਡਮ, ਫੋਰਸ ਹੋਇਆ ਉਹਨੂੰ ਬੁਲਾਓ। ਫੋਰਸ ਕੀਤਾ ਵੇ ਜਿਹੜਾ ਬੰਦਾ ਸਰਦਾਰ ਖੜਾ ਸੀਗਾ ਐਂਡ ਉਹ ਵੀ ਆਰ ਗੋਣਾ ਲਾਈਕ ਹਨਾ ਵੀ ਉਹਦਾ ਨਾਮ ਸੁਜੈਸਟ ਕਰਾਂਗੇ ਅਸੀਂ, ਠੀਕ ਹੈ। ਇਹ ਨਹੀਂ ਵੀ ਅਸੀਂ ਤੁਸੀਂ ਬਾਤੋਂ ਅੱਗੇ ਇੱਕ ਬਿਆਨ ਦੇ ਦਿਓ ਵੀ ਜੈਂਟਲਮੈਨ ਖੜੇ ਸੀਗੇ। ਉਹ ਕੌਣ ਸੀਗੇ ਯਾਰ? ਹੋਰ ਛੋਟੇ ਵੀ ਉੱਥੋਂ ਉੱਠ ਕੇ ਆਏ ਸੀਗੇ। ਉਹ ਮੈਨੂੰ ਕੀ ਕਹਿੰਦੇ ਆ, ਇਹਦੇ ਪਿੱਛੇ ਤੋਂ ਉਹਦਾ ਸਕੂਲ ਸਫਰ ਕਰੂਗਾ। ਵੀ ਆਰ ਸੌਰੀ ਫॉर दैट ਹੈ ਨਾ। ਸੌਰੀ ਨੋ ਵੀ ਆਰ ਬੱਚੇ ਨੇ ਪੇਪਰ ਦਿੱਤਾ ਨਾ, ਪੇਪਰ ਨਹੀਂ ਦਿੱਤਾ ਪੇਪਰ ਮੈਡਮ। ਦਿੱਤਾ ਮੈਡਮ, ਠੀਕ ਅਸੀਂ ਨਹੀਂ ਲਾਉ ਮੈਡਮ। ਨਹੀਂ ਕਰ। ਚਲੋ ਵੀ ਆਰ ਸੌਰੀ, ਹੁਣ ਸੌਰੀ ਮੰਗ ਰਹੇ ਮੈਮ, sorry ਪੇਪਰ ਨਹੀਂ, ਦੇਣਾ ਮੈਡਮ, ਸਾਡਾ repeat ਰਾਈਟ ਹੋ ਹੈ ਰਹੀ ਮੈਮ। ਪੇਪਰ ਦੇਣਾ ਵੀ ਹੈਵ ਅ ਰਾਈਟ ਟੂ ਹੈ ਨਾ ਡੂ ਗਿਵ ਪੇਪਰ, ਬਟ ਡਿਪੈਂਡ ਅਪਨ ਵੀ ਸਾਡੇ ਰਿਲੀਜੀਅਸ ਸੈਂਟੀਮੈਂਟਸ। ਨਹੀਂ ਪਰ ਅਸੀਂ ਵੀ ਉਹਨਾਂ ਹੀ ਅਸੀਂ ਵੀ ਦੇਖੋ ਜੀ, ਤੁਸੀਂ ਵਰਡ ਯੂਜ਼ ਕੀਤਾ that you are using the word compel, ਨਹੀਂ ਅਸੀਂ Nobody ਕਿਸੇ ਨੂੰ has- ਫੋਰਸ ਨਹੀਂ ਕੀਤਾ। but ਤੁਹਾਡੇ ਬੰਦਿਆਂ ਨੇ ਮੈਡਮ, ਉਹਨਾਂ ਨੇ your ਲਗਵਾਏ security ਆ। guards have ਚਲੋ ਵੀ compelled ਆਰ us। ਸੌਰੀ ਬੱਚੇ ਨੂੰ। हिंदुस्तान हिंदू राष्ट्र है, समाज में बदल लाना पड़ेगा, अच्छे व्यक्तियों को वातावरण उत्पन्न करना पड़ेगा। हम पूजा से, प्रांत से, जात पात से, खान पान रीति रिवाज से कुछ भी हो, सबसे ऊपर सबसे परे हम इस देश के हैं तो हम हिंदू है। RSS ਮੁਖੀ ਮੋਹਨ ਭਾਗਵਤ ਵੱਲੋਂ ਇੱਕ ਵੱਡਾ ਤੇ ਚਰਚਿਤ ਬਿਆਨ ਸਾਹਮਣੇ ਆਇਆ ਹੈ। ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਵਿੱਚ ਰਹਿਣ ਵਾਲਾ ਹਰੇਕ ਵਿਅਕਤੀ ਹਿੰਦੂ ਹੈ।
ਉਹਨਾਂ ਦੇ ਇਸ ਬਿਆਨ ਤੋਂ ਬਾਅਦ ਦੇਸ਼ ਭਰ ਵਿੱਚ ਸਿਆਸੀ ਅਤੇ ਸਮਾਜਿਕ ਪੱਧਰ ਤੇ ਚਰਚਾ ਤੇ ਤਿੱਖੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਭਾਗਵਤ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਹਿੰਦੂ ਸ਼ਬਦ ਕਿਸੇ ਧਰਮ ਨਾਲ ਨਹੀਂ ਸਗੋਂ ਭਾਰਤ ਦੀ ਸੰਸਕ੍ਰਿਤਿਕ ਪਹਿਚਾਣ ਨਾਲ ਜੁੜਿਆ ਹੋਇਆ ਹੈ। ਦੂਜੇ ਪਾਸੇ ਵੱਖ-ਵੱਖ ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਨੇ ਇਸ ਬਿਆਨ ਤੇ ਇਤਰਾਜ਼ ਜਤਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਜਿੱਥੇ ਹਰ ਨਾਗਰਿਕ ਨੂੰ ਆਪਣੀ ਧਾਰਮਿਕ ਪਹਿਚਾਣ ਨਾਲ ਜੀਣ ਦਾ ਹੱਕ ਹੈ, ਪਰ ਜਦੋਂ ਅਜਿਹੇ ਬਿਆਨ ਸ਼ਰੇਆਮ ਦਿੱਤੇ ਜਾਂਦੇ ਹਨ ਤਾਂ ਕੋਈ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੁੰਦੀ। ਮੋਹਨ ਭਾਗਵਤ ਦੇ ਇਸ ਬਿਆਨ ਨੇ ਇੱਕ ਵਾਰ ਫਿਰ ਭਾਰਤ ਵਿੱਚ ਧਰਮ ਪਹਿਚਾਣ ਅਤੇ ਖੋਖਲੇ ਸੰਵਿਧਾਨਕ ਮੂਲਾਂ ਨੂੰ ਲੈ ਕੇ ਸਵਾਲ ਖੜੇ ਕਰ ਦਿੱਤੇ ਹਨ। और आपका मत कुछ भी बने, देश के हित में तो सक्रिय होना ही है, और देश के हित में सक्रिय होना है तो अपना देश क्या है इसकी एक स्पष्ट कल्पना सबकी होनी चाहिए। आप किसी भी प्रकार से किसी मत से बायस न होकर हम क्या है इसका ठीक से विचार करेंगे तो आप उसी निष्कर्ष पर पहुंचेंगे जिस निष्कर्ष पर संघ पहुंचा है। 1940 तक अपने देश की सभी विचारधाराओं के लोग उसी निष्कर्ष पर थे, हिंदुस्तान हिंदू राष्ट्र है, समाज में बदल लाना पड़ेगा, अच्छे व्यक्तियों को वातावरण उत्पन्न करना पड़ेगा। तीनों बातें। श्री रजनी पामे दत्ता भारतीय कम्युनिस्ट पार्टी के फाउंडर में एक थे। 1932 में उन्होंने एक पुस्तक लिखी। अंग्रेजों को उसमें उन्होंने कहा कि आप क्या समझते हैं, आपके आने से भारतवर्ष में कोई प्रगति हुई? आपकी वो डेमोक्रेसी वगैरह ये सारी बातें, अरे आप नहीं आते तो भी हमारे वेदों के आधार पर ये सब हम कर लेते। उस पुस्तक का रिप्रिंट 70 के दशक में हुआ, अभी भी है वो पुस्तक, इसको बदला नहीं गया, वो अभी भी है उसमें। द्वितीय महायुद्ध के समय जो विश्व के संबंधों में परिवर्तन आ गया, उसके चलते भारत के लोगों के राजनीतिक स्वार्थों में भी परिवर्तन आया, और तब से ये भ्रम शुरू हुआ हम क्या है। कोई कहता है अनेक राष्ट्र है, कोई सकता है एक राष्ट्र नहीं है, कोई सकता है कहता है अंग्रेजों ने हमको एक राष्ट्र बना। ये सब जो प्रवाद है वो उसके बाद आए हैं, डाले गए हैं, आए भी है स्वार्थ के चलते। लेकिन इन सब बातों को छोड़ देते हैं और शुद्ध विचार करते कि हम कौन है क्या है, तो एक ही निष्कर्ष पर आप पहुंचेंगे। ये हिंदू देश है, हिंदू इसकी परंपरा है, हिंदू इसका स्वभाव है। हम पूजा से, प्रांत से, जात पात से, खान पान रीति रिवाज से कुछ भी हो, सबसे ऊपर सबसे परे हम इस देश के हैं तो हम हिंदू हैं। जो हिंदू कहते हैं उनको अच्छे पक्के सच्चे हिंदू बनना है, और जो नहीं कहते हैं उनका अपने स्वार्थ या विस्मरण से मुक्त होकर उस ओर बढ़ना है। ये किए बिना इस देश को दूसरा चारा नहीं है। और इसलिए ये स्पष्ट कल्पना मन में रखकर आप लोग सक्रिय हो जाइए, क्योंकि दुनिया को भारत की जरूरत है, भारत को इन बातों की जरूरत है। हम भारत के लिए काम करेंगे, भारत बड़ा बनेगा, विश्व को नई सुख शांति युक्त उत्तम दुनिया बनाएगा। आने वाले 30 वर्षों में ये हो सकता है अगर आज से हम सक्रिय हो गए तो। ਬਹੁਤਾ ਗਮਰਾਹ ਕੀਤਾ ਜਾ ਰਿਹਾ ਭਾਜਪਾ ਸਰਕਾਰ ਵੱਲੋਂ। ਸਾਡੀ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਸੂਬਾ ਕਮੇਟੀ ਵੱਲੋਂ ਵੀ ਆਉਣ ਵਾਲੇ ਦਿਨਾਂ 'ਚ 11 ਤਰੀਕ ਨੂੰ ਟਰੰਪ ਦੇ ਤੇ ਮੋਦੀ ਦੇ ਪੁਤਲੇ ਸਾੜੇ ਜਾਣਗੇ। ਡਿਸਟ੍ਰਿਕਟ ਹੈੱਡਕੁਆਟਰਾਂ ਤੇ ਵੱਡੇ ਮਾਰਚ ਕਰਕੇ, ਵੱਡੇ ਇਕੱਠ ਕਰਕੇ, ਉਸ ਤੋਂ ਬਾਅਦ ਆ ਪਿੰਡਾਂ 'ਚ ਜਾ ਕੇ, ਸੱਤਾਂ 'ਚ ਜਾ ਕੇ ਲੋਕਾਂ ਨੂੰ ਸਮਝਾਇਆ ਜਾਊਗਾ ਵੀ ਬਹੁਤੀ ਦਿਨ ਦੂਰ ਨਹੀਂ ਤੁਹਾਡੀਆਂ ਜ਼ਮੀਨਾਂ ਖੁੱਸਣ ਜਾ ਰਹੀਆਂ ਨੇ। ਜਿਹੜਾ ਕਾਰਪੋਰੇਟ ਮਾਡਲ ਆ ਅਮਰੀਕਾ ਦਾ, ਉਹਨੂੰ ਭਰਾਓ ਇੱਥੇ ਇਹ ਲਾਗੂ ਕਰਨਾ ਚਾਹੁੰਦੇ ਨੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵੱਲੋਂ ਭਾਰਤ ਅਮਰੀਕਾ ਟ੍ਰੇਡ ਡੀਲ ਦੇ ਖਿਲਾਫ ਵੱਡੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਹ ਟ੍ਰੇਡ ਡੀਲ ਕਿਸਾਨਾਂ ਦੇ ਹੱਕਾਂ, ਦੇਸੀ ਖੇਤੀ ਅਤੇ ਖੇਤੀਬਾੜੀ ਅਰਥ ਵਿਵਸਥਾ ਲਈ ਖਤਰਾ ਸਾਬਿਤ ਹੋ ਸਕਦੀ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਭਾਰਤ ਸਰਕਾਰ ਅਮਰੀਕਾ ਨਾਲ ਹੋ ਰਹੀ ਟ੍ਰੇਡ ਡੀਲ ਨੂੰ ਬਿਨਾਂ ਕਿਸਾਨਾਂ ਨਾਲ ਸਲਾਹ ਮਸ਼ਵਰਾ ਕੀਤੇ ਅੱਗੇ ਵਧਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਡੀਲ ਨਾਲ ਵਿਦੇਸ਼ੀ ਕੰਪਨੀਆਂ ਨੂੰ ਫਾਇਦਾ ਹੋਵੇਗਾ, ਜਦਕਿ ਦੇਸੀ ਕਿਸਾਨ ਹੋਰ ਕਮਜ਼ੋਰ ਹੋ ਜਾਣਗੇ।
ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਟ੍ਰੇਡ ਡੀਲ ਦੀਆਂ ਸ਼ਰਤਾਂ ਜਨਤਕ ਨਾ ਕੀਤੀਆਂ ਅਤੇ ਕਿਸਾਨ ਹਿੱਤਾਂ ਦੀ ਰੱਖਿਆ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਅਤੇ ਮੋਰਚੇ ਲਗਾਏ ਜਾਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਨੇ ਸਪਸ਼ਟ ਕੀਤਾ ਕਿ ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀਂ ਸਗੋਂ ਦੇਸ਼ ਦੀ ਖੇਤੀ ਅਤੇ ਖੁਰਾਕੀ ਸੁਰੱਖਿਆ ਨੂੰ ਬਚਾਉਣ ਲਈ ਹੈ। ਜਿਹੜਾ ਟ੍ਰੇਡ ਸਮਝੌਤਾ ਅਮਰੀਕਾ ਤੇ ਭਾਰਤ ਸਰਕਾਰ ਦੇ ਜਿਹੜਾ ਲਗਭਗ ਸਿਰੇ ਚੜ ਗਿਆ ਹੈ, ਉਹਨੂੰ ਲੈ ਕੇ ਉਹਦੇ ਰੋਸ ਵਜੋਂ ਜਿਹੜੀ ਪੀਸੀ ਆ ਅੰਮ੍ਰਿਤਸਰ ਪ੍ਰੈਸ ਕਲੱਬ 'ਚ ਕੀਤੀ ਜਾ ਰਹੀ ਹੈ। ਇਹ ਟ੍ਰੇਡ ਸਮਝੌਤਾ ਹੈ ਕਿ ਜਦੋਂ ਆਪਾਂ ਅਮਰੀਕਾ ਦੇ ਖੇਤੀਬਾੜੀ ਚੀਫ ਦਾ ਟਵੀਟ ਵੇਖਦੇ ਆ ਸੈਕਟਰੀ ਦਾ, ਉਹ ਤੋਂ ਸਾਨੂੰ ਜਾਣਕਾਰੀ ਭਾਰਤੀਆਂ ਨੂੰ ਲੱਗਦੀ ਆ ਵੀ ਕੋਈ ਸਮਝੌਤਾ ਵਾ ਜਿਹ 'ਚ ਪਿਊਸ਼ ਗੋਇਲ ਜੀ ਸਾਲ ਤੋਂ ਯਤਨ ਕਰਨ ਦੇ ਇਹ ਸਮਝੌਤੇ ਨੂੰ ਲਾਗੂ ਕਰਨ ਦੇ। ਉਹ ਸਮਝੌਤਾ ਸਿਰੇ ਚੜ ਗਿਆ ਵਾ। ਉਸ ਤੋਂ ਬਾਅਦ ਭਾਰਤ ਸਰਕਾਰ ਚੁੱਪੀ ਧਾਰਦੀ ਆ ਵੀ ਇਹ ਸਮਝੌਤਾ ਨਹੀਂ ਹੋਇਆ, ਤੇ ਅਮਰੀਕਾ ਦੇ ਖੇਤੀਬਾੜੀ ਮੰਤਰੀ ਦਾ ਜਿਹੜੇ ਟਵੀਟ ਆਉਂਦੇ ਨੇ ਉਹ ਕਹਿੰਦੇ ਨੇ ਵੱਡੀ ਪੱਧਰ ਤੇ ਜਿਹੜੇ ਅਮਰੀਕਾ ਦੇ ਕਿਸਾਨ ਆ ਉਹਨਾਂ ਨੂੰ ਫਾਇਦਾ ਹੋਣ ਜਾ ਰਿਹਾ, ਉਹਨਾਂ ਨੂੰ ਜਿਹੜੀ ਮੰਡੀ ਆ ਭਾਰਤ 'ਚ ਲੱਭ ਗਈ ਆ। ਤੇ ਇਧਰੋਂ ਸਾਡੀ ਨਰਿੰਦਰ ਮੋਦੀ ਦੀ ਸਰਕਾਰ ਭਾਜਪਾ ਨੇ ਜਿਹਨੇ ਗੋਡੇ ਟੇਕ ਤੇ ਅਮਰੀਕਾ ਸਾਹਮਣੇ, ਇਹ ਹਜੇ ਵੀ ਉੱਥੇ ਪਰਦੇ ਪਾ ਰਹੇ ਨੇ। ਇਹ ਕਹਿ ਰਹੇ ਨੇ ਵੀ ਕੋਈ ਸਮਝੌਤਾ ਸਿਰੇ ਨਹੀਂ ਲੱਗਿਆ। ਜਦੋਂ ਪਾਰਲੀਮੈਂਟ ਦੇ ਵਿੱਚ ਵੀ ਰੌਲਾ ਪਿਆ ਕਿ ਗੱਲ ਨਾ ਬਣੇ ਲੱਗੀ, ਤੇ ਸਾਂਝਾ ਬਿਆਨ ਜਿਹੜਾ ਅਮਰੀਕਾ ਦਾ ਤੇ ਭਾਰਤ ਦਾ ਸ਼ਬਦ ਆ, ਉਹਦੇ ਵਿੱਚ ਇਹ ਆਖਿਆ ਜਾਂਦਾ ਵੀ ਜਿਹੜਾ ਖੇਤੀ ਸੈਕਟਰ ਆ ਉਹਨੂੰ ਬਾਹਰ ਰੱਖਿਆ ਗਿਆ, ਜਿਹੜਾ ਡੇਅਰੀ ਸੈਕਟਰ ਆ ਉਹਨੂੰ ਬਾਹਰ ਰੱਖਿਆ ਗਿਆ। ਕਹਿੰਦੇ ਸੋਇਆਬੀਨ ਨਹੀਂ ਮੰਗਾਉਂਦੇ, ਸੋਇਆਬੀਨ ਦਾ ਤੇਲ ਮੰਗਾ ਲੈਂਦੇ ਆ। ਕਹਿੰਦੇ ਮੱਕਾ ਨਹੀਂ ਮੰਗਾਉਂਦੇ, ਮੱਕੇ ਦੇ ਜੁੜੇ ਹੋਏ ਪ੍ਰੋਡਕਟ ਮੰਗਾ ਲੈਂਦੇ ਆ। ਜਿਹੜਾ ਕਹਿੰਦੇ ਸਾਡਾ ਸੇਬ ਆ 100 ਰੁਪਏ ਤੱਕ, ਜਿਹੜਾ 100 ਤੋਂ ਵੱਧ ਦਾ ਸੇਬ ਆ ਉਹ ਅਮਰੀਕਾ ਤੋਂ ਮੰਗਾ ਲੈਂਦੇ ਆ। ਇਸ ਤਰ੍ਹਾਂ ਹੀ ਜਿਹੜਾ ਅਮਰੀਕਾ ਦਾ ਕਿਸਾਨ ਆ, ਮੀਡੀਆ ਸਾਹਮਣੇ ਦੱਸਣਾ ਚਾਹੁੰਦੇ ਆ ਲੋਕਾਂ ਨੂੰ, ਜਿਹੜੀ ਭਾਜਪਾ ਇਹ ਕਹਿ ਰਹੀ ਆ ਵੀ ਲੋਕ ਜਿਹੜੇ ਨੇ ਗਿਣਤੀ ਚੁਣੀਏ ਲੋਕ ਜਿਹੜੇ ਵਿਰੋਧ ਕਰ ਰਹੇ ਨੇ, ਜਿਹੜਾ ਉੱਥੇ ਐਵਰੇਜ ਦਾ ਕਿਸਾਨ ਆ ਅਮਰੀਕਾ ਦੇ ਵਿੱਚ ਉਸ ਤੋਂ 500 ਕਿੱਲੇ ਦੀ ਖੇਤੀ ਆ, ਉਹਦੇ ਬਰਾਬਰ ਤੇ ਜਿਹੜਾ ਭਾਰਤ ਦਾ ਕਿਸਾਨ ਆ ਉਹਦੇ ਕੋਲ 1 ਤੋਂ 1.5 ਏਕੜ ਆ। ਸਾਨੂੰ ਸਬਸਿਡੀ ਸਾਰੀ ਜਿਹੜੀ ਸਰਕਾਰ ਆ ਭਾਰਤ ਸਰਕਾਰ 12,000 ਰੁਪਇਆ ਦੇ ਰਹੀ ਆ। ਅਮਰੀਕਾ ਦੀ ਜਿਹੜੀ ਸਰਕਾਰ ਆ ਉਹ ਆਪਦੇ ਕਿਸਾਨਾਂ ਨੂੰ 1.5 ਕਰੋੜ ਰੁਪਇਆ ਦੇ ਰਹੀ ਆ। ਅਮਰੀਕਾ ਦੇ ਕਿਸਾਨ ਨਾਲ ਭਾਰਤ ਦੇ ਕਿਸਾਨ ਦਾ ਮੁਕਾਬਲਾ ਹੀ ਹੈ ਨਹੀਂ ਆ, ਤੇ ਉਹਨਾਂ ਨੂੰ ਇੱਥੇ ਫ੍ਰੀ ਟ੍ਰੇਡ ਮੰਡੀ ਦੇ ਰਹੇ ਨੇ। ਇਹ ਕਹਿ ਰਹੇ ਨੇ ਵੀ ਖੇਤੀ 'ਚ ਨਹੀਂ ਆ ਰਹੇ। ਜੇ ਇਹਨਾਂ ਨੇ ਬਾਰੀ ਖੋਲਤੀ ਆ ਤੇ ਉਹ ਕਦੋਂ ਸਮਝੌਤੇ ਅੰਦਰ ਹੋ ਜਾਣੇ ਨੇ। ਸਮਝੌਤਾ ਤੇ ਆ ਵੀ ਅਮਰੀਕਾ ਤੋਂ ਪਤਾ ਲੱਗਿਆ, ਭਾਰਤ ਸਰਕਾਰ ਨੇ ਤੇ ਕੋਈ ਇਹਦੀ ਪੁਸ਼ਟੀ ਨਹੀਂ ਕੀਤੀ। ਪਿਊਸ਼ ਗੋਇਲ ਜੀ ਕਹਿ ਰਹੇ ਨੇ ਉਹਨਾਂ ਦੀ ਕੀ ਔਕਾਤ ਨੇ ਮੋਦੀ ਦੀ ਅਡਾਨੀ ਦੀ ਬਾਂਹ ਮਰੋੜ ਕੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਸਮਝੌਤਾ ਕਰਾਇਆ ਵਾ। ਜਿੱਦਾਂ ਈਸਟ ਕੰਪਨੀ ਨੇ ਬਹੁਤ ਲੰਬਾ ਸਮਾਂ ਸਾਡੇ ਤੇ ਰਾਜ ਕੀਤਾ, ਉਹ ਵੀ ਪਹਿਲੋਂ ਵਪਾਰ ਕਰਨ ਕਲਕੱਤੇ ਵਾਲੀ ਸਾਈਡ ਨੂੰ ਆਈ ਸੀ, ਤੇ ਹੁਣ ਅਮਰੀਕਾ ਵੀ ਇੱਥੇ ਇਹ ਰਾਜ ਦਾ ਮੁਲਕ ਨੂੰ ਸਾਂਭ ਸਕਦੀ ਆ, ਇੱਥੇ ਰਾਜ ਕਰ ਸਕਦੀ ਆ। ਇੱਥੋਂ ਦੇ ਕਿਸਾਨ ਨੂੰ ਬਦਨਾਮ ਕੀਤਾ ਜਾਊਗਾ। ਜਿਹੜੀਆਂ ਵਸਤੂਆਂ ਇਹ ਜ਼ਹਿਰੀਲੀਆਂ ਨੇ, ਇਹ ਜਿਹੜਾ ਦੁੱਧ ਆ ਇਹ ਜ਼ਹਿਰੀਲਾ ਵਾ, ਤੇ ਅਮਰੀਕਾ ਤੋਂ ਦੁੱਧ ਵਧੀਆ ਮੰਗਾਇਆ ਜਾਵੇ। ਜਿਹੜਾ ਇਹਨੂੰ ਕਰਕੇ ਪਰਪੋ ਕੰਡਾ, ਤੇ ਜਦੋਂ ਇੱਕ ਵਾਰੀ ਕਿਸਾਨ ਖੇਤੀ ਕਰਨੀ ਛੱਡ ਕੇ ਪਲੂ ਜਿਹੜੇ ਆਪਣੇ ਪਲੂ ਪਾੜ ਕੇ ਉਹ ਜਦੋਂ ਆਪਣੀਆਂ ਮੱਝਾਂ ਗਾਵਾਂ ਵੇਚਤੀਆਂ ਸਾਰੀਆਂ, ਤੇ ਫਿਰ ਭਰਾਵੋ ਇਹੋ ਹੀ ਆਟਾ ਜਿਹੜਾ 500 ਰੁਪਏ ਲੀਟਰ ਕਿਲੋ ਵਿਕੂਗਾ ਤੇ ਦੁੱਧ 100 ਰੁਪਏ ਲੀਟਰ ਵਿਕੂਗਾ, ਜਿੱਦਾਂ ਨਾ ਜੀਓ ਦੇ ਵਿੱਚ ਕੀਤਾ। ਬਹੁਤਾ ਮਤਲਬ ਗਮਰਾਹ ਕੀਤਾ ਜਾ ਰਿਹਾ ਭਾਜਪਾ ਸਰਕਾਰ ਵੱਲੋਂ। ਸਾਡੀ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਸੂਬਾ ਕਮੇਟੀ ਵੱਲੋਂ ਵੀ ਆਉਣ ਵਾਲੇ ਦਿਨਾਂ 'ਚ 11 ਤਰੀਕ ਨੂੰ ਟਰੰਪ ਦੇ ਤੇ ਮੋਦੀ ਦੇ ਪੁਤਲੇ ਸਾੜੇ ਜਾਣਗੇ। ਡਿਸਟ੍ਰਿਕਟ ਹੈੱਡਕੁਆਟਰਾਂ ਤੇ ਵੱਡੇ ਮਾਰਚ ਕਰਕੇ, ਵੱਡੇ ਇਕੱਠ ਕਰਕੇ, ਉਸ ਤੋਂ ਬਾਅਦ ਪਿੰਡਾਂ 'ਚ ਜਾ ਕੇ, ਸੱਤਾਂ 'ਚ ਜਾ ਕੇ ਲੋਕਾਂ ਨੂੰ ਸਮਝਾਇਆ ਜਾਊਗਾ ਵੀ ਬਹੁਤੀ ਦਿਨ ਦੂਰ ਨਹੀਂ ਤੁਹਾਡੀਆਂ ਜ਼ਮੀਨਾਂ ਖੁੱਸਣ ਜਾ ਰਹੀਆਂ ਨੇ। ਜਿਹੜਾ ਕਾਰਪੋਰੇਟ ਮਾਡਲ ਆ ਅਮਰੀਕਾ ਦਾ,
ਉਹਨੂੰ ਭਰਾਓ ਇੱਥੇ ਇਹ ਲਾਗੂ ਕਰਨਾ ਚਾਹੁੰਦੇ ਨੇ। ਇਹ ਬਹੁਤ ਚਿਰ ਤੋਂ ਯਤਨ ਹੋ ਰਹੇ ਸਨ, ਪਰ ਮੋਦੀ ਸਰਕਾਰ ਨੇ ਬਿਲਕੁਲ ਸਰੈਂਡਰ ਕਰਤਾ, ਗੋਡਨੀਆਂ ਟੇਕ ਲੀਆਂ ਵਾ। ਇਸ ਕਰਕੇ ਜਿਹੜਾ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਵੀ ਇਹ ਪੁਤਲੇ ਸਾੜੇ ਜਾਣਗੇ, ਉਸ ਤੋਂ ਬਾਅਦ ਲਾਮਬੰਦੀਆਂ ਕੀਤੀਆਂ ਜਾਣਗੀਆਂ ਤੇ ਜਿਹੜੇ ਵੱਡੇ ਸੰਘਰਸ਼ ਆ ਉਹ ਵਿੱਢੇ ਜਾਣਗੇ। ਸਾਡੀ ਤੇ ਇਹ ਗੱਲ ਆ ਵੀ ਜਾਂ ਕਰੋ ਮਰੋ ਦੀ ਨੀਤੀ ਆ, ਜੇ ਅਸੀਂ ਨਹੀਂ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਕੋਲ ਖੇਤੀ ਨਹੀਂ ਰਹਿਣੀ, ਡੇਅਰੀ ਫਾਰਮ ਨਹੀਂ ਰਹਿਣੇ, ਹੋਰ ਵਸੀਲੇ ਨਹੀਂ ਰਹਿਣੇ। ਅਸੀਂ ਤੇ ਅੱਗੇ ਹੀ ਕਰਜ਼ੇ ਦੀ ਮਾਰ ਤੇ ਬਹੁਤ ਆ। ਜਿਹੜਾ ਤੁਸੀਂ ਅਮਰੀਕਾ ਦਾ ਕਿਸਾਨ ਆ, ਉਹ ਭਾਰਤ ਦਾ ਕਿਸਾਨ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਮੌਜੂਦਾ ਜਾਂਚ ਟੀਮ ਦੇ ਅਧਿਕਾਰੀਆਂ ਦੀ ਕਾਰਜਕਾਰੀ ਦੇ ਕਾਰਨ ਸੰਗਤਾਂ ਦੇ ਮਨ ਵਿੱਚ ਦੁਬਿਧਾ ਪੈਦਾ ਹੋਈ ਅਤੇ ਕਈ ਖਦਸ਼ੇ ਖੜੇ ਹੋਏ ਹਨ। ਇਸ ਕਰਕੇ ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਕਿ ਕੇਵਲ ਅੰਮ੍ਰਿਤਧਾਰੀ ਸਿੱਖ ਅਫਸਰ ਜਿਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਅਤੇ ਗੁਰੂ ਸਾਹਿਬ ਜੀ ਦੇ ਅਦਬ ਸਤਿਕਾਰ ਦੀ ਪੂਰਨ ਜਾਣਕਾਰੀ ਹੋਵੇ, ਉਹ ਹੀ ਜਾਂਚ ਨੂੰ ਅੱਗੇ ਵਧਾਉਣ। ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਅੱਜ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਸਿੱਖ ਕੌਮ ਅਤੇ ਪੰਥ ਨਾਲ ਸੰਬੰਧਿਤ ਕਈ ਗੰਭੀਰ ਮਸਲਿਆਂ ਤੇ ਵਿਚਾਰ ਮੰਥਨ ਕਰਨ ਉਪਰੰਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਵਿਸ਼ੇਸ਼ ਆਦੇਸ਼ ਜਾਰੀ ਕੀਤੇ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਪੰਜਾਬ ਸਰਕਾਰ ਦੀ ਕਾਰਜ ਪ੍ਰਣਾਲੀ, ਗੁਰਦੁਆਰਾ ਪ੍ਰਬੰਧਾਂ ਵਿੱਚ ਮਨਮਤ ਅਤੇ ਸਿੱਖ ਰਵਾਇਤਾਂ ਦੀ ਉਲੰਘਣਾ ਦੇ ਮੁੱਦਿਆਂ ਤੇ ਸਖਤ ਰੁਖ ਅਖਤਿਆਰ ਕੀਤਾ। ਜਥੇਦਾਰ ਗੜਗੱਜ ਨੇ ਦੁਆਬਾ ਖੇਤਰ ਵਿੱਚ ਵਾਪਰੀ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਜਾਂਚ ਦੌਰਾਨ ਮਰਿਆਦਾ ਦੀ ਘੋਰ ਉਲੰਘਣਾ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜਾਂਚ ਅਧਿਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਨ ਵਾਲੇ ਅਸਥਾਨ ਤੇ ਮਰਿਆਦਾ ਦੇ ਉਲਟ ਜਾ ਕੇ ਜਾਂਚ ਕਰ ਰਹੇ ਹਨ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜਾਬ ਸਰਕਾਰ ਨੂੰ ਬਹੁਤ ਜ਼ਰੂਰੀ ਆਦੇਸ਼ ਦਿੱਤਾ ਗਿਆ ਹੈ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣਾਈ ਗਈ ਸਿੱਟ ਵਿੱਚ ਕੇਵਲ ਅੰਮ੍ਰਿਤਧਾਰੀ ਸਿੱਖ ਅਫਸਰਾਂ ਨੂੰ ਹੀ ਸ਼ਾਮਿਲ ਕੀਤਾ ਜਾਵੇ, ਜਿਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਤੇ ਗੁਰੂ ਸਾਹਿਬ ਦੇ ਅਦਬ ਸਤਿਕਾਰ ਦੀ ਪੂਰਨ ਜਾਣਕਾਰੀ ਹੋਵੇ। ਕਿ ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਸੰਗਤ ਵੱਲੋਂ ਪੁੱਜੇ ਸੁਝਾਵਾਂ, ਪੁੱਜੀ ਮੰਗ ਅਤੇ ਬੀਤੀ ਦਿਨੀ ਦੁਆਬਾ ਖੇਤਰ ਦੇ ਇੱਕ ਸਥਾਨ ਉੱਤੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਮਰਿਆਦਾ ਦੀ ਉਲੰਘਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਪੰਜਾਬ ਸਰਕਾਰ ਨੂੰ ਇਹ ਅਤਿ ਜ਼ਰੂਰੀ ਆਦੇਸ਼ ਕੀਤਾ ਜਾਂਦਾ ਹੈ ਕਿ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਕੇਵਲ ਅੰਮ੍ਰਿਤਧਾਰੀ ਸਿੱਖ ਅਫਸਰਾਂ ਦੇ ਆਧਾਰਿਤ ਹੀ ਬਣਾਈ ਜਾਵੇ। ਮੌਜੂਦਾ ਜਾਂਚ ਟੀਮ ਦੇ ਅਧਿਕਾਰੀਆਂ ਦੀ ਕਾਰਜਕਾਰੀ ਦੇ ਕਾਰਨ ਸੰਗਤਾਂ ਦੇ ਮਨ ਵਿੱਚ ਦੁਬਿਧਾ ਪੈਦਾ ਹੋਈ ਅਤੇ ਕਈ ਖਦਸ਼ੇ ਖੜੇ ਹੋਏ ਹਨ। ਇਸ ਕਰਕੇ ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਕਿ ਕੇਵਲ ਅੰਮ੍ਰਿਤਧਾਰੀ ਸਿੱਖ ਅਫਸਰ ਜਿਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਅਤੇ ਗੁਰੂ ਸਾਹਿਬ ਜੀ ਦੇ ਅਦਬ ਸਤਿਕਾਰ ਦੀ ਪੂਰਨ ਜਾਣਕਾਰੀ ਹੋਵੇ, ਉਹ ਹੀ ਜਾਂਚ ਨੂੰ ਅੱਗੇ ਵਧਾਉਣ। ਪਿਛਲੇ ਦਿਨੀ ਜਦੋਂ ਜਾਂਚ ਟੀਮ ਦੁਆਬਾ ਖੇਤਰ ਦੇ ਇੱਕ ਸਥਾਨ ਤੇ ਪਹੁੰਚੀ ਤਾਂ ਉਹਨਾਂ ਵੱਲੋਂ ਉੱਥੇ ਸਿੱਖ ਮਰਿਆਦਾ ਦੀ ਉਲੰਘਣਾ ਕਰਦਿਆਂ ਸੁੱਖ ਆਸਣ ਵਾਲਾ ਜਿਹੜਾ ਮਹਾਰਾਜ ਦਾ ਸਥਾਨ ਹੁੰਦਾ, ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਜਾਂਚ ਮਰਿਆਦਾ ਦੇ ਉਲਟ ਕੀਤੀ ਗਈ, ਜਿਹਦੇ ਕਰਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ। ਤੋ ਇਹਦੇ ਲਈ ਇਹ ਜ਼ਰੂਰੀ ਹੋ ਜਾਂਦਾ ਵਾ ਕਿ ਜਿਹੜੀ ਜਾਂਚ ਟੀਮ ਆ ਉਹ ਅੰਮ੍ਰਿਤਧਾਰੀ ਗੁਰਸਿੱਖਾਂ ਦੀ ਹੀ ਬਣਾਈ ਜਾਵੇ।